ਕਈ ਬੀਬੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣਾ ਝੁੱਗਾ ਵਸਾਇਆ ਨਹੀਂ ਹੁੰਦਾ ਤੇ ਕਿਸੇ ਦਾ ਵਸਣ ਨਹੀਂ ਦੇਣਾ ਹੁੰਦਾ। ਇੱਕ ਬਰਾਤ ਗਈ ਤੇ ਅੱਗੋਂ ਲੜਕੀ ਵਾਲਿਆਂ ਨੇ ਆਖਿਆ ਕਿ ਅਸੀਂ ਨਿਕਾਹ ਤੁਹਾਨੂੰ ਤਾਂ ਦਿਆਂਗੇ ਜੇ ਤੁਸੀਂ ਸੋਨੇ ਦਾ ਗਹਿਣਾ ਗੱਟਾ ਚੰਗਾ ਪਾਵੋਗੇ ਤਾਂ। ਤੇ ਉਹ ਮੁੰਡੇ ਵਾਲਿਆਂ ਵਿਚਾਰਿਆਂ ਨੇ ਔਖੇ ਸੌਖੇ ਹੋ ਕੇ ਨਾ ਤੇ ਵਕਤੀ ਤੌਰ ਤੇ ਉਹ ਗਹਿਣਾ ਗੱਟਾ ਪਾਤਾ। ਤੇ ਇੱਕ ਔਰਤ ਆਈ ਤੇ ਆਣ ਕੇ ਤੇ ਉਸ ਲੜਕੀ ਨੂੰ ਸਹਿ ਨਾਲ ਕੰਨ ਦੇ ਵਿੱਚ ਆਂਦੀ ਕਿ ਇਹ ਜਿਹੜਾ ਤੈਨੂੰ ਇਹਨਾਂ ਜ਼ੇਵਰ ਪਾਇਆ ਹੈ ਨਾ, ਇਹ ਨਕਲੀ ਇਹ ਅਸਲੀ ਨਹੀਂ ਦਾ। ਲੜਕੀ ਕਹਿੰਦੀ ਕਿ ਨਹੀਂ ਇਹ ਅਸਲੀ ਏ। ਉਹ ਆਂਦੀ ਨਹੀਂ ਯਕੀਨ ਤੇ ਤੂੰ ਮੇਰੇ ਨਾਲ ਸੁਨਿਆਰੇ ਕੋਲ ਚੱਲੀ ਤੇ ਆਪਾਂ ਚੈੱਕ ਕਰਾ ਲਾਂਗੇ। ਉਹ ਕਿਤੇ ਉਹਨੂੰ ਮੌਕਾ ਮਿਲਿਆ ਨਾ ਤਾਂ ਉਸ ਲੜਕੀ ਦੇ ਨਾਲ ਉਹ ਔਰਤ ਚਲੀ ਗਈ ਤੇ ਜਾ ਕੇ ਸੁਨਿਆਰੇ ਕੋਲੋਂ ਜਾ ਕੇ ਚੈੱਕ ਕਰਵਾਇਆ ਨਾ ਤੇ ਉਹ ਸੋਨਾ ਵਾਕਿਆ ਹੀ ਨਕਲੀ ਸੀ। ਸੁਨਿਆਰਾ ਬੜਾ ਸਮਝਦਾਰ ਬੰਦਾ ਸੀ ਤੇ ਸਿਆਣੀ ਉਮਰ ਦਾ ਸੀ। ਤੇ ਉਹ ਪੁੱਛਦਾ ਕਿ ਪੁੱਤਰ ਤੇਰਾ ਸਹੁਰਾ ਕਿਹੋ ਜਿਹਾ ਹੈ? ਤੇ ਉਹ ਆਂਦੀ ਬਾਬਾ ਜੀ ਸਹੁਰਾ ਤਾਂ ਮੇਰਾ ਬੜਾ ਚੰਗਾ ਹੈ, ਮੇਰਾ ਧੀਆਂ ਤਰ੍ਹਾਂ ਖਿਆਲ ਰੱਖਦਾ ਹੈ। ਫਿਰ ਉਹ ਪੁੱਛਦਾ ਤੇਰੀ ਸੱਸ ਕਿਹੋ ਜਿਹੀ? ਤੂੰ ਆਂਦੀ ਸੱਸ ਵੀ ਮੇਰੀ ਮਾਵਾਂ ਰੰਗਾ ਖਿਆਲ ਰੱਖਦੀ। ਉਹਨੇ ਕਿਹਾ ਤੇਰੀਆਂ ਨਨਾਣਾ ਕਿਹੋ ਜਿਹੀਆਂ ਨੇ? ਉਹ ਆਂਦਾ ਭੈਣਾਂ ਰੰਗਾ ਪਿਆਰ ਕਰਦੀਆਂ ਨੇ। ਉਹਨੇ ਕਿਹਾ ਤੇਰਾ ਸ਼ੌਹਰ ਕਿਹੋ ਜਿਹਾ ਹੈ? ਇਹ ਸ਼ੌਹਰ ਵੀ ਮੈਨੂੰ ਬੜੀ ਮੁਹੱਬਤ ਕਰਦਾ, ਬੜਾ ਮੇਰਾ ਅਹਿਸਾਸ ਕਰਦਾ ਹੈ। ਫਿਰ ਉਹ ਦੂਸਰੀ ਔਰਤ ਨੂੰ ਪੁੱਛਦਾ ਕਿ ਤੇਰਾ ਸ਼ੌਹਰ ਕੀ ਕਰਦਾ ਹੈ? ਮੇਰੇ ਸ਼ੌਹਰ ਨੇ ਮੈਨੂੰ ਤਾਂ 10 ਸਾਲ ਹੋ ਗਏ ਨੇ ਤਲਾਕ ਦੇ ਦਿੱਤੀ। ਤੇ ਉਹਨੇ ਕਿਹਾ ਤੇਰੇ ਪੁੱਤਰ? ਉਹਨੇ ਕਿਹਾ ਉਹ ਆਪਣੇ ਆਪਣੇ ਘਰਾਂ ਵਿੱਚ ਨੇ ਤੇ ਤੂੰ? ਉਹਨੇ ਕਿਹਾ ਰਹਿਨੀ ਕਿੱਥੇ ਆ? ਉਹਨੇ ਕਿਹਾ ਮੈਂ ਆਪਣੀ ਬੇਟੀ ਕੋਲ ਰਹਿੰਦੀ ਹਾਂ। ਉਹਨੇ ਆਖਿਆ ਤੂੰ ਆਪਣਾ ਝੁੱਗਾ ਵਸਾਇਆ ਨਹੀਂ ਦਾ ਤੇ ਇਹਦਾ ਵੀ ਵਿਜਾੜਨ ਟੁਰ ਪਈ। ਉਹ ਕੁੜੀ ਨੂੰ ਆਂਦਾ ਕਿ ਧੀਏ ਤੈਨੂੰ ਸੋਨੇ ਰੰਗੇ ਗਹਿਣੇ ਰੰਗੇ ਤੈਨੂੰ ਸਹੁਰੇ ਲੱਭੇ ਨੇ। ਉਹਨੇ ਸੋਨੇ ਪਿੱਛੇ ਆਪਣੇ ਸਹੁਰੇ ਨਾ ਗਵਾ ਲਈ। ਇਹਨੇ ਆਪਣਾ ਝੁੱਗਾ ਵਸਾਇਆ ਨਹੀਂ ਦਾ ਤੇ ਤੇਰਾ ਵਸਣ ਨਹੀਂ ਦੇਣਾ।